Viewers, welcome back on program. So viewers, ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਪੀਟ ਹੈਗਸਥ ਨੇ ਪਾਕਿਸਤਾਨ ਦੀ ਸਿਵਿਲੀਅਨ ਅਤੇ ਫੌਜੀ ਲੀਡਰਸ਼ਿਪ ਦੀ ਭਰਪੂਰ ਤਾਰੀਫ ਕੀਤੀ ਹੈ ਔਰ ਸਿੰਗਾਪੁਰ ਵਿੱਚ ਸੈਗਰੀ ਲਾਅ ਡਾਇਲੌਗ ਦੇ ਵਿੱਚ ਬੋਲਦਿਆਂ ਹੈਗਸਥ ਨੇ ਕਿਹਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ ਦੀ ਲੀਡਰਸ਼ਿਪ ਨਾਲ ਇੱਕ ਪੱਕੀ ਦੋਸਤੀ ਕਾਇਮ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਾਊਥ ਏਸ਼ੀਆ ਵਿੱਚ ਅਮਨ ਕਾਇਮ ਕਰਨ ਲਈ ਬਹੁਤ ਹੀ ਅਹਿਮ ਰੋਲ ਅਦਾ ਕਰ ਰਿਹਾ ਹੈ। ਉਹਨਾਂ ਨੇ ਖਾਸ ਤੌਰ ਤੇ ਪਾਕਿਸਤਾਨ ਫੌਜੀ ਮੁਖੀ ਫੀਲਡ ਮਾਰਸ਼ਲ ਆਸਿਫ ਮਨੀਰ ਅਤੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੂੰ ਉਸ ਦਾ ਸਿਹਰਾ ਦਿੱਤਾ ਹੈ ਔਰ ਭਾਰਤ ਵੱਲੋਂ ਪੀਟ ਹੈਗਸਥ ਦੀ ਟਿੱਪਣੀ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ ਅਮਰੀਕਾ ਪਹਿਲਾਂ ਪਾਕਿਸਤਾਨ ਨੂੰ ਦਹਿਸ਼ਤਗਰਦੀ ਤੋਂ ਕਿਨਾਰਾ ਕਰਨ ਦੀ ਸਲਾਹ ਦੇਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਜਦੋਂ ਅਸੀਂ ਅਮਰੀਕਾ ਪਾਕਿਸਤਾਨ ਰਿਲੇਸ਼ਨਸ਼ਿਪ ਦੀ ਦੇਖਦੇ ਹਾਂ ਤੇ ਫਿਰ ਇਹ ਜਿਹੜਾ ਸਾਰਾ ਹੀ ਵਰ੍ਹਾ ਬੀਤਿਆ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ ਸ਼ੁਰੂ ਹੋਈ, ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦਾ ਰੁਤਬਾ ਮਿਲੀਟੈਰਲੀ ਉਹ 7-8-9 ਮਈ ਨੂੰ ਜਿਹੜਾ 72 ਘੰਟੇ ਦਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਇੰਡੀਆ ਪਾਕਿਸਤਾਨ ਦੇ ਵਿਚਾਲੇ ਹੋਈ 10 ਮਈ ਨੂੰ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਟਰੰਪ ਦੀ ਇੰਟਰਵੈਂਸ਼ਨ ਦੇ ਥੱਲੇ ਜਿਹਦੇ ਤਰਲੇ ਇੰਡੀਆ ਨੇ ਕੀਤੇ ਜਿਹੜਾ ਉਹ ਜੰਗਬੰਦੀ ਹੋਈ, ਜਿਸ ਨੂੰ ਭਾਰਤ ਅਜੇ ਵੀ ਕਹਿੰਦਾ ਜੀ ਅਜੇ ਅਸੀਂ ਪੌਜ਼ ਕੀਤਾ ਹੋਇਆ। ਪਰ ਉਸ 3 ਰੋਜ਼ਾ ਟਕਰਾਅ ਨੇ ਪਾਕਿਸਤਾਨ ਨੂੰ ਰੀਜਨਲ ਪਾਵਰ ਦੇ ਤੌਰ ਤੇ ਵੀ ਐਸਟੈਬਲਿਸ਼ ਕੀਤਾ, ਮਿਲਟਰੀ ਪਾਵਰ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਤਬਦੀਲੀਆਂ ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਪੈਕਟ, $2-3 ਬਿਲੀਅਨ ਦੇ ਹਥਿਆਰ ਉਹਨਾਂ ਮੁਲਕਾਂ ਵੱਲੋਂ ਵੀ ਜਿਨ੍ਹਾਂ ਨੇ ਕਦੇ ਪਾਕਿਸਤਾਨ ਦੇ ਕੋਡ ਆਰਡਰ ਨਹੀਂ ਸੀ ਪਲੇਸ ਕੀਤੇ। ਔਰ ਫਿਰ ਉਹਨਾਂ ਦਾ ਰੁਤਬਾ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੇ ਸਪੈਸ਼ਲ ਗੈਸਟ ਆਫ ਆਨਰ ਲੰਚ ਦੇ ਉੱਤੇ ਉਹਨਾਂ ਦੇ ਫੀਲਡ ਮਾਰਸ਼ਲ ਜਿਨ੍ਹਾਂ ਨੂੰ ਇਸ ਜੰਗ ਤੋਂ ਬਾਅਦ ਬਣਾਇਆ ਗਿਆ ਭਾਰਤ ਦੇ ਨਾਲ ਟਕਰਾਅ ਤੋਂ ਬਾਅਦ, ਆਸਿਮ ਮਨੀਰ। ਔਰ ਫਿਰ ਦੇਖਦੇ ਦੇਖਦੇ ਅਸੀਂ ਦੇਖਦੇ ਹਾਂ ਕਿ 28 ਫਰਵਰੀ ਨੂੰ ਜਦੋਂ ਵੈਸਟ ਏਸ਼ੀਆ ਕ੍ਰਾਈਸਿਸ ਸ਼ੁਰੂ ਹੁੰਦਾ ਹੈ, ਅਮਰੀਕਾ ਇਜ਼ਰਾਈਲ ਵੱਲੋਂ ਈਰਾਨ ਨੂੰ ਨਿਸ਼ਾਨੇ 'ਤੇ ਲਿਆ ਜਾਂਦਾ ਹੈ। ਔਰ ਜਿਉਂ-ਜਿਉਂ ਜੰਗ ਅੱਗੇ ਵੱਧਦੀ ਹੈ, ਪਾਕਿਸਤਾਨ ਦਾ ਰੋਲ ਇੱਕ ਮੀਡੀਏਟਰ ਦੇ ਤੌਰ ਦੇ ਉੱਤੇ ਅਮਰੀਕਾ ਦਾ ਫੁੱਲ ਟਰਸਟ ਪ੍ਰੈਜ਼ੀਡੈਂਟ ਟਰੰਪ ਦਾ ਪਾਕਿਸਤਾਨ 'ਤੇ ਕਰਨਾ, ਈਰਾਨ ਦਾ ਟਰਸਟ ਜਿਹੜਾ ਈਰਾਨ ਅਦਰਵਾਈਜ਼ ਜਿਹੜਾ ਉਹ ਕਿਸੇ ਅਮਰੀਕਾ ਨਾਲ ਤਾਂ ਉਹਨਾਂ ਦੀ ਬੇਇਤਬਾਰੀ ਸਮਝ ਆ ਸਕਦੀ ਸੀ। ਪਾਕਿਸਤਾਨ ਆਲਰੇਡੀ ਅਮਰੀਕਾ ਦੇ ਖੈਮੇ 'ਚ ਰਿਹਾ ਕੋਲਡ ਵਾਰ ਪੀਰੀਅਡ 'ਚ ਵੀ, ਇਹਦੇ ਬਾਵਜੂਦ ਈਰਾਨ ਦੇ ਨਾਲ ਉਹ ਟਰਸਟ ਦਾ ਲੈਵਲ ਕਾਇਮ ਰੱਖਣਾ। ਫਿਰ ਕਿਉਂਕਿ ਚਾਈਨਾ ਅਮਰੀਕਾ ਇਸ ਵੇਲੇ ਰਾਈਵਲਰੀ ਤਾਂ ਜੇ ਇਹ ਦੇਖੀਏ ਤਾਂ 2 ਵੱਡੀਆਂ ਪਾਵਰ 'ਚ ਹੈ। ਪਾਕਿਸਤਾਨ ਚਾਈਨਾ ਦੀ ਵੀ ਗੁੱਡ ਬੁੱਕ 'ਚ ਹੈ, ਉਹਨਾਂ ਦੀ ਦੋਸਤੀ ਹਿਮਾਲਿਆ ਤੋਂ ਉੱਚੀ, ਸਮੁੰਦਰ ਤੋਂ ਡੂੰਘੀ। ਤੇ ਪ੍ਰੈਜ਼ੀਡੈਂਟ ਟਰੰਪ ਦੇ ਵੀ ਜ਼ਿਹਨ 'ਚ ਨਾ ਆਏ ਕਿ ਵੀ ਪਾਕਿਸਤਾਨ ਕੋਈ ਪ੍ਰੋ ਚਾਈਨਾ ਕਾਰਡ ਨਾ, ਉਸ ਫੇਥ ਨੂੰ ਵੀ ਕਾਇਮ ਰੱਖਣਾ। ਸੋ ਇਹ ਜਿਹੜੀ ਫਾਈਨਨੈਸ ਸੀ ਜਿਸ 'ਚੋਂ ਅਲਟੀਮੇਟਲੀ ਸੀਜ਼ ਫਾਇਰ ਨਿਕਲਿਆ ਈਰਾਨ ਔਰ ਅਮਰੀਕਾ ਦੇ ਵਿਚਾਲੇ, ਔਰ ਇਸਲਾਮਾਬਾਦ ਨੇ ਹੋਸਟ ਕੀਤੀ ਪਹਿਲੀ ਸਮਿਟ ਜਿਹੜੀ ਸੀ। ਇਹ ਵੱਖਰੀ ਕਹਾਣੀ ਹੈ, ਥੋੜ੍ਹੀਆਂ ਬਹੁਤ ਵਾਇਲੇਸ਼ਨਸ ਹੋਈਆਂ। ਇਜ਼ਰਾਈਲ ਦੇ ਲਈ ਇਹ ਬਹੁਤ ਤਕਲੀਫਦੇਹ ਸੀ, ਉਹ ਤਾਂ ਪਾਕਿਸਤਾਨ ਨੂੰ ਇੱਕ ਦੁਸ਼ਮਣ ਦੇ ਤੌਰ ਦੇ ਉੱਤੇ ਹੀ ਦੇਖਦਾ ਹੈ। ਔਰ ਉਸ ਸਭ ਦੇ ਬਾਅਦ ਉਹਨੂੰ ਵਾਇਲੇਟ ਕਰਨ ਦੀ ਕੋਸ਼ਿਸ਼ ਕੀਤੀ ਲਬਨਾਨ ਦੇ ਵਿੱਚ ਜੋ ਕੁਛ ਉਹ ਕਰ ਰਿਹਾ ਸੀ। ਔਰ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਗੁੱਸੇ ਦਾ ਫੁਹਾਰ ਹੈ ਫਾਈਨਲੀ ਡਿੱਗ ਕੇ ਉਹਨੇ ਨੈਤਨਯਾਹੂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਸ਼ਾਵਰ ਦਿੱਤੀ ਹੈ। ਔਰ ਅਜੇ ਵੀ ਉਹਦੀ ਸ਼ਾਵਰ ਦੀ ਰਿਲੈਕਸੇਸ਼ਨ ਨੈਤਨਯਾਹੂ ਨੂੰ ਮਿਲ ਰਹੀ ਹੋਏਗੀ। ਹੁਣ ਇਸ ਸਾਰੇ ਦੇ ਚੱਲਦੇ ਆ ਹਾਲਾਂ ਜ਼ਾਇਨਿਸਟ ਲੌਬੀ ਔਰ ਇੰਡੀਅਨ ਲੌਬੀ ਜਿਹੜੀਆਂ ਅਮਰੀਕਾ 'ਚ ਟੁਗੈਦਰ ਕੰਮ ਕਰਦੀਆਂ ਨੇ, ਇਹਨਾਂ ਦੀ ਕੋਸ਼ਿਸ਼ ਸੀ ਕਿ ਪਾਕਿਸਤਾਨ ਦੇ ਬਾਰੇ ਸ਼ੱਕ ਪੈਦਾ ਕੀਤਾ ਜਾਏ। ਸੈਨੇਟਰ ਲਿੰਡੀ ਗ੍ਰੈਮ ਨੇ ਉਹ ਕਿਹਾ ਕਿ ਜੀ ਦੇਖੋ, ਇੱਕ ਪਾਸੇ ਪਾਕਿਸਤਾਨ ਇਹ ਵਿਚੋਲੇ ਦਾ ਰੋਲ ਕਰ ਰਿਹਾ ਔਰ ਜਿਹੜੇ ਰੀਕਨੈਸੈਂਸ ਉਹਨਾਂ ਦੇ ਜਸੂਸੀ ਜਹਾਜ਼ ਨੇ ਈਰਾਨ ਦੇ, ਉਹ ਤਾਂ ਪਾਕਿਸਤਾਨ ਦੇ ਏਅਰਪੋਰਟ 'ਤੇ ਖੜੇ ਨੇ। ਪਾਕਿਸਤਾਨ ਨੇ ਕਿਹਾ ਵੀ ਸੀਜ਼ ਫਾਇਰ ਤੋਂ ਬਾਅਦ ਆਉਣ ਜਾਣ ਹੈਗਾ ਉਹਦੇ ਲਈ ਨੇ, ਪਰ ਉਹਨੂੰ ਇੰਨਾ ਕੁ ਪ੍ਰਚਾਰਿਆ ਗਿਆ ਕਿ ਅਮਰੀਕਾ ਦੇ ਜਾਂ ਟਰੰਪ ਨੂੰ ਜਾਂ ਉਹਨਾਂ ਦੇ ਜਿਹੜੇ ਨੇੜਲੇ ਨੇ ਜਿਹੜੇ ਉਹ ਸਾਰਿਆਂ ਨੂੰ ਉਹ ਵਿਚਕੌਫ ਔਰ ਜੈਰੀ ਕੁਸ਼ਨਰ ਉਹਨਾਂ ਦੇ ਸਨ ਇਨ ਲਾਅ ਉਹਨਾਂ ਦੇ ਕੰਨ ਭਰੇ ਜਾਣ, ਲੇਕਿਨ ਉਹਦੇ 'ਚੋਂ ਕਾਮਯਾਬ ਨਹੀਂ ਹੋਏ। ਰਾਦਰ ਇਸ ਦੇ ਉਲਟ ਟਰੰਪ ਨੇ ਰਿਪੀਟਡਲੀ ਜਿੱਥੇ 83-84 ਵਾਰ ਤਾਂ ਉਹਨਾਂ ਨੇ ਕਿਹਾ ਕਿ ਜੀ ਮੈਂ ਸੀਜ਼ ਫਾਇਰ ਕਰਾਇਆ,
ਪਰ ਜਿੱਥੇ ਵੀ ਮੌਕਾ ਬਣਿਆ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਕਹਿੰਦੇ ਨੇ ਗਿਵ ਦਾ ਕ੍ਰੈਡਿਟ ਵੇਅਰ ਇਟ ਇਜ਼ ਡਿਊ। ਪਾਕਿਸਤਾਨ ਦੇ ਫੌਜੀ ਮੁਖੀ ਔਰ ਸਿਵਲੀਅਨ ਐਡਮਿਨਿਸਟ੍ਰੇਸ਼ਨ ਦੇ ਵੀ ਕਿ ਭਾਈ ਉਹਨਾਂ ਨੇ ਜਿਹੜਾ ਉਹ ਬੜਾ ਅਹਿਮ ਰੋਲ ਅਦਾ ਕਰ ਰਹੇ ਨੇ। ਹੁਣ ਜਿਹੜੇ ਮਾਸਟਰ ਵੱਲ ਦੇਖਦੇ ਨੇ, ਜ਼ਾਹਰ ਹੈ ਟਰੰਪ ਦੇ ਜਿਹੜੇ ਬਹੁਤ ਨਿਕਟਵਰਤੀ ਨੇ ਉਹਨਾਂ 'ਚ ਜਿਹੜੀ ਸੈਕਟਰੀ ਆਫ ਡਿਫੈਂਸ ਜਿਹਨੂੰ ਸੈਕਟਰੀ ਆਫ ਵਾਰ ਕਹਿੰਦੇ ਨੇ, ਪੀਟ ਹੈਗਸੈਥ, ਇਹ ਲਾਇਲਿਸਟ ਹੈ, ਇਹ ਇਰਾਨ ਵਾਰ ਦੇ ਵਿੱਚ ਵੀ ਇਹਦਾ ਜਿਹੜਾ ਰੋਲ ਹੈ ਪੀਟ ਹੈਗਸੈਥ ਦਾ। ਉਹਨਾਂ ਨੂੰ ਤਾਂ ਹੁਣ ਡੇਲੀ ਉਹਨਾਂ ਦੀ ਆਪਣੀ ਇੰਟੈਲੀਜੈਂਸ ਦੀਆਂ ਖਬਰਾਂ ਵੀ ਉਹਨਾਂ ਕੋਲ ਨੇ, ਪਲੱਸ ਪਾਕਿਸਤਾਨੀ ਜਿਹੜੇ ਮੀਡੀਏਸ਼ਨ ਉਹਨਾਂ ਦੇ ਨਾਲ ਵੀ ਹੈ। ਹੁਣ ਸਿੰਗਾਪੁਰ ਦੇ ਵਿੱਚ ਜਿਹੜਾ ਇੱਕ ਡਾਇਲੋਗ ਸ਼ੈਂਗਰੀ-ਲਾ ਡਾਇਲੋਗ ਦੇ ਵਿੱਚ ਐਜ਼ ਏ ਸਪੀਕਰ ਹੈਗਸੈਥ ਨੇ ਬੋਲਦਿਆਂ ਕਿਹਾ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਡ ਡਿਵੈਲਪਡ ਏ ਟਰੂ ਫਰੈਂਡਸ਼ਿਪ ਵਿਦ ਪਾਕਿਸਤਾਨ's ਲੀਡਰਸ਼ਿਪ and he credited Islamabad with playing a constructive role in efforts aimed at maintaining stability in South Asia। ਹੁਣ ਇਹ ਇਰਾਨ ਕ੍ਰਾਈਸਿਸ ਦੀ ਗੱਲ ਨਹੀਂ ਕਰ ਰਿਹਾ ਜਾਂ ਮੀਡੀਏਸ਼ਨ ਦੀ, ਉਹ ਇਹ ਕਹਿੰਦਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ 'ਚੋਂ ਇੱਕ ਸੱਚਾ ਦੋਸਤ ਲੱਭਿਆ, ਉਹਨੂੰ ਡਿਵੈਲਪ ਕੀਤਾ ਔਰ ਜਿਹੜਾ ਇਸਲਾਮਾਬਾਦ ਦਾ ਰੋਲ ਹੈ ਬਹੁਤ ਉਸਾਰੂ ਹੈ, ਬਹੁਤ ਉਮਦਾ ਰੋਲ ਹੈ ਜਿਹੜਾ ਤਾਂ ਕਿ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ ਹੋਏ। ਫਿਰ ਉਹਨਾਂ ਨੇ ਵਾਸ਼ਿੰਗਟਨ ਇਸਲਾਮਾਬਾਦ ਦੀਆਂ ਜਿਹੜੀਆਂ ਡੀਪ ਟਾਈਜ਼ ਨੇ ਉਹਦਾ ਜ਼ਿਕਰ ਕਰਦਿਆਂ ਕਿਹਾ ਐਨ ਅਨਐਕਸਪੈਕਟਡ ਡਿਵੈਲਪਮੈਂਟ ਜਿਹੜੀਆਂ ਆਪਸੀ ਸਾਂਝਾਂ ਨੇ। ਹੈਗਸੈਥ ਸੈਡ the relationship was becoming increasingly important. He also pointed to what he described as President Trump's role in helping broker peace between India and Pakistan, two nuclear armed neighbors। ਉਹਨਾਂ ਨੇ ਕਿਹਾ ਕਿ ਜੀ ਦੇਖੋ ਪ੍ਰੈਜ਼ੀਡੈਂਟ ਟਰੰਪ ਵੀ ਬਾਰ-ਬਾਰ ਕਹਿ ਚੁੱਕੇ ਨੇ ਕਿ ਇਹਨਾਂ ਦੋਨੋਂ ਨਿਊਕਲੀਅਰ ਜਿਹੜੇ ਨੇਬਰ ਨੇ, ਗਵਾਂਢੀ ਨੇ, ਉਹਨਾਂ ਦੇ ਵਿੱਚ ਜੰਗਬੰਦੀ ਕਰਵਾਉਣ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਉਹ ਮੇਨ ਰੋਲ ਅਦਾ ਕੀਤਾ। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਟ੍ਰਿਬਿਊਟ ਹੈ। ਹੁਣ ਜੇ ਸ਼ਰੀਕਾਂ ਦੀ ਛਾਤੀ ਤੇ ਸੱਪ ਨਾ ਲਿਟੇ ਤੇ ਫਿਰ ਉਹ ਸ਼ਰੀਕ ਕਾਹਦੇ ਹੋਏ। ਹੁਣ ਇਹ ਹਾਲਾਂ ਸੈਚਰਡੇ ਇਸ ਡਾਇਲੌਗ 'ਚ ਪੀਟ ਹੈਗਸੈਥ ਨੇ ਕਿਹਾ ਹੁਣ ਉਹ ਹੌਲੀ ਰਿਸਦਾ ਜਿਹੜਾ ਉਹ ਜ਼ਹਿਰ ਹੈ ਉਹ ਇੰਨਾ ਕੁ ਬਾਹਰ ਉਬਲ ਕੇ ਆ ਗਿਆ ਕਿ ਹੁਣ ਤੁਸੀਂ ਇੰਡੀਆ ਦੀ ਫੋਰਨ ਮਿਨਿਸਟਰੀ ਦਾ ਇਹਦੇ 'ਤੇ ਰਿਐਕਸ਼ਨ ਦੇਖੋ। Abjure terrorism first. India hits back at Hegseth's remark on US-Pakistan true friendship. ਹੁਣ ਇਹਦੇ 'ਚ ਇਹ ਹਿੰਦੂਤਵੀ ਜਿਹੜੇ ਸਰਗਣਾ ਨੇ ਉਸ ਖਿੱਤੇ ਦੇ ਵਿੱਚ ਦਹਿਸ਼ਤਗਰਦੀ ਦੇ ਜੋ ਪਾਕਿਸਤਾਨ ਦੇ ਵਿੱਚ ਤਹਿਰੀਕੇ ਤਾਲਿਬਾਨ, ਬਲੋਚ ਲਿਬਰੇਸ਼ਨ ਆਰਮੀ ਔਰ ਹੋਰ ਹਾਇਰਡ ਜਿਹੜੇ ਗੁੰਡੇ ਨੇ ਉਹਨਾਂ ਦੇ ਕਿਲਰ ਮਰਸਨਰੀਜ਼ ਜਿਹਨਾਂ ਰਾਹੀਂ ਕਸ਼ਮੀਰੀ ਐਕਟਿਵਿਸਟ ਨੂੰ, ਖਾਲਿਸਤਾਨੀ ਐਕਟਿਵਿਸਟ ਨੂੰ ਮਰਵਾ ਰਹੇ ਨੇ ਵਿਦਨ ਪਾਕਿਸਤਾਨ, ਉਸ ਦਹਿਸ਼ਤਗਰਦ ਮੁਲਕ ਦੀ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਜਿਹੜਾ ਸਪੋਕਸਪਰਸਨ ਹੈ ਰਣਧੀਰ ਜਸਵਾਲ, ਉਹ ਕਹਿੰਦਾ ਕਿ ਜੀ ਇਹ ਅਸੀਂ ਜਿਹੜਾ ਵੀ ਹੋਪ ਆਵਰ ਫਰੈਂਡਸ ਐਂਡ ਪਾਰਟਨਰਸ ਵੁੱਡ ਇੰਪ੍ਰੈਸ ਅਪੋਨ ਦਾ ਕੰਟਰੀ to credibly and irrevocably abjure cross-border terrorism। ਕਿ ਜੀ ਅਸੀਂ ਇੰਨੀ ਵੀ ਹਿੰਮਤ ਨਹੀਂ ਵੀ ਅਮਰੀਕਾ ਦਾ ਨਾਂ ਲੈਣ ਪਾਰਟਨਰ, ਕਿ ਅਸੀਂ ਆਪਣੇ ਪਾਰਟਨਰ ਨੂੰ ਇਹ ਕਹਿੰਦੇ ਹਾਂ ਕਿ ਭਾਈ ਉਹ ਜਿਨ੍ਹਾਂ ਦੇ ਨਾਲ ਹੁਣ ਦੋਸਤੀ ਪਾਈ ਹੈ ਉਹਨਾਂ ਨੇ ਔਰ ਜਿਹੜੀ ਦੋਸਤੀ ਉਹਨਾਂ ਦੇ ਲਈ ਕ੍ਰੈਡੀਬਲ ਹੈ, ਉਹ ਜਿਹੜਾ ਕ੍ਰਾਸ ਬਾਰਡਰ ਟੈਰਰਿਜ਼ਮ ਹੈ ਉਸ ਤੋਂ ਪਰਹੇਜ਼ਗਾਰੀ ਕਰਨ। ਔਰ ਇਸ ਦੇ ਉੱਤੇ ਉਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਇੰਡੀਆ ਦਾ ਰਿਸਪੌਂਸ ਇਹੀ ਹੈ। India's remarks underline its continued unease over attempts to rehabilitate Pakistan's international image। ਜਿਹੜਾ ਉਹ ਕਹਿੰਦੇ ਵੀ ਇਹ ਜਿਹੜਾ ਇਹਨਾਂ ਦਾ ਹੀ ਆਪਣਾ ਮੀਡੀਆ ਕਹਿ ਰਿਹਾ ਕਿ ਆਹ ਜਿਹੜਾ ਰਿਐਕਸ਼ਨ ਇੰਡੀਆ ਦਾ ਆਇਆ ਹੈ ਇਹ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹੜਾ ਪਾਕਿਸਤਾਨ ਦਾ ਇੰਟਰਨੈਸ਼ਨਲ ਇਮੇਜ ਹੈ ਉਸ ਜਿਹੜਾ ਵਧਿਆ ਡਿਪਲੋਮੈਟਿਕ ਵੀ, ਮਿਲੀਟੈਰਲੀ ਵੀ, ਉਸ ਨੂੰ ਕਿਵੇਂ ਜਿਹੜਾ ਘਟਾਇਆ ਜਾਏ। ਔਰ ਇਹਨੂੰ ਕਹਿੰਦੇ ਨੇ ਮੂੰਹ ਚੋਂ ਝੱਗ ਦਾ ਨਿਕਲਣਾ, ਇਹ ਮੂੰਹ ਚੋਂ ਝੱਗ ਨਿਕਲੀ ਹੈ। ਔਰ ਇਹ ਵੀ ਸ਼ੋਅ ਕਰਦਾ ਵੀ ਇੱਕ ਪਾਸੇ ਜੇ ਸੱਚਮੁੱਚ ਜੇ ਤੁਸੀਂ ਕਿਸੇ ਦਾ ਵੱਡਾਪਨ ਦੇਖਣਾ ਹੋਏ, ਇੰਡੀਆ 6 ਗੁਣਾ ਵੱਡਾ ਹੈ ਪਾਕਿਸਤਾਨ ਨਾਲੋਂ ਵੀ, ਏਰੀਆ ਵਾਈਜ਼ ਵੀ, ਇਕੋਨਮੀ ਵਾਈਜ਼ ਵੀ। ਪਰ ਇਹ ਭਾਰਤ ਦਾ ਰਵੱਈਆ
ਕੱਲਾ ਪਾਕਿਸਤਾਨ, ਸਾਰੇ ਨੇਬਰਸ ਦੇ ਨਾਲ ਦੇਖੋ, ਨੇਪਾਲ ਬਾਰੇ, ਸ੍ਰੀਲੰਕਾ, ਮਾਲਦੀਵਸ, ਈਵਨ ਬੰਗਲਾਦੇਸ਼ ਉਹਦੇ ਤੇ ਲੱਗੇ ਨੇ ਹੁਣ। ਉਹ ਸਭ ਤੋਂ ਜ਼ਿਆਦਾ ਬਾਰਡਰ ਇੰਡੀਆ ਦਾ ਬੰਗਲਾਦੇਸ਼ ਨਾਲ ਲੱਗਦਾ, ਨੇਬਰ ਤਾਰਾਂ ਲਾਉਣ ਲੱਗੇ ਹੋਏ ਨੇ, ਦੂਜੇ ਧਮਕੀਆਂ ਦੇ ਰਹੇ ਨੇ, ਕਾਕਰੋਚ ਕਹਿ ਰਹੇ ਨੇ ਉਹਨੂੰ, ਆਉਣ ਵਾਲਿਆਂ ਨੇ ਉਹਨੂੰ ਬਾਹਰ ਕੱਢੋ, ਜ਼ਬਰਦਸਤੀ ਧੱਕਣਾ ਚਾਹੁੰਦੇ ਨੇ। ਸੋ ਇਹ ਕਿਸ ਕਿਸਮ ਦੀ ਇਹ ਜਿਹੜੀ ਹੈ ਉਹ ਵਿਸ਼ਵ ਗੁਰੂ ਨੇ, ਤੇ ਕਿਸ ਕਿਸਮ ਦੀ ਤਾਕਤ ਇਹ ਸ਼ੋਅ ਕਰਦਾ ਹੈ ਵੀ ਇਹ ਅਲਟੀਮੇਟਲੀ ਜਿਹੜਾ ਜਿਸ ਲੈਵਲ ਦੀ ਔਕਾਤ ਹੈ, ਅਲਟੀਮੇਟਲੀ ਇਹਨਾਂ ਦਾ ਜਿਹੜਾ ਡੀਜਨਰੇਸ਼ਨ ਹੈ ਉਹ ਆਲਰੇਡੀ ਬਿਗਨਿੰਗ ਆਫ ਐਨ ਐਂਡ ਹੈ ਜੋ ਇਹਨਾਂ ਦਾ ਇਸ ਵੇਲੇ ਚੱਲ ਰਿਹਾ ਹੈ। ਹੁਣ ਉਹ ਜਿਹੜਾ ਸੋ ਕਾਲਡ ਜਿਹਨੇ ਇੱਥੇ ਬੋਸਟਨ 'ਚ ਬੈਠੇ ਆ ਕਾਕਰੋਚ ਜਨਤਾ ਪਾਰਟੀ ਬਣਾਈ, ਅਭਿਸ਼ੇਕ ਕੇ ਕੀ ਨਾਂ ਹੈ, ਉਹ 6 ਜੂਨ ਨੂੰ ਉਤਰ ਰਿਹਾ ਉੱਥੇ ਦਿੱਲੀ 에ਅਰਪੋਰਟ ਤੇ। ਉਹਨੇ ਸਾਰੇ ਕਾਕਰੋਚਸ ਨੂੰ ਕਿਹਾ ਵੀ ਆ ਜਾਓ ਉੱਥੇ, ਅਸੀਂ ਜੰਤਰ ਮੰਤਰ ਤੇ ਉਹਨੂੰ ਲੈ ਕੇ ਵਕਤ ਪਿਆ ਹੋਇਆ, ਇਹਨੂੰ ਰੋਕਣਾ ਹੈ, ਅਰੈਸਟ ਕਰਨਾ ਹੈ, ਲੋਕ ਆਉਣਗੇ ਨਹੀਂ ਆਉਣਗੇ। ਸੋ ਮਤਲਬ ਇਹ ਹੈ ਵੀ ਜੇ ਔਰ 3 ਦਿਨਾਂ ਦੇ ਵਿੱਚ 2 ਕਰੋੜ ਮੈਂਬਰ ਬਣ ਗਏ, ਕਾਕਰੋਚ ਬਣ ਗਏ। ਹੁਣ ਇਹ ਹੈ ਇਹਨਾਂ ਦਾ ਸਿਸਟਮ। ਔਰ ਇਹ ਕਾਕਰੋਚ ਲਫ਼ਜ਼ ਅਨਇੰਪਲੋਇਡ ਨੂੰ ਕਿਸੇ ਹੋਰ ਨੇ ਨਹੀਂ ਕਿਹਾ, ਸੁਪਰੀਮ ਕੋਰਟ ਦਾ ਚੀਫ ਜਸਟਿਸ ਕਹਿ ਰਿਹਾ। ਤੇ ਹਾਲ ਇਹ ਹੈ ਵੀ ਵੈਸਟ ਬੰਗਾਲ ਇਹਨਾਂ ਨੇ ਹੁੱਕ ਔਰ ਬਾਈ ਕਰੁੱਪ 91 ਲੱਖ ਵੋਟਰਾਂ ਨੂੰ ਬਿਲਕੁਲ ਨਿਕੰਮੇ ਕਰਕੇ ਜਾਂ ਨਾਅਹਿਲ ਕਰਕੇ ਜਿੱਤਿਆ। ਹੁਣ ਉੱਥੇ ਵਾਇਲੈਂਸ ਕਰਵਾ ਰਹੇ ਨੇ, ਮਮਤਾ ਬੈਨਰਜੀ ਦੀ ਪਾਰਟੀ ਤੋੜ ਰਹੇ ਨੇ, ਉਹਦੇ ਭਤੀਜਾ ਅਭਿਸ਼ੇਕ ਬੈਨਰਜੀ ਕੇ ਕੀ ਹੈ ਉਹਦੇ ਤੇ ਹਮਲਾ ਕਰਵਾਇਆ। ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਜਿੱਤਣ ਦੇ ਲਈ ਤੁਸੀਂ ਇਹਨਾਂ ਦੀਆਂ ਡਰਾਮੇਬਾਜ਼ੀਆਂ ਦੇਖੋ ਕੀ ਕਰ ਰਹੇ ਨੇ, ਕਿਵੇਂ ਗੜੀਆਂ ਦੇ ਗੁੰਡੇ ਜਿਹੜੇ ਨੇ ਉਹ ਬਣੇ ਹੋਏ ਨੇ ਇਹਨਾਂ ਦੇ ਬੀਜੇਪੀ ਦੇ ਲੀਡਰ। ਸੋ ਜਦੋਂ ਇਸ ਕਿਸਮ ਦੀ ਜਿਹੜੀ ਹੈ ਸਿਚੁਏਸ਼ਨ ਬਣਦੀ ਹੈ, ਇਹ ਇਕੱਲਾ ਲਾ ਐਂਡ ਆਰਡਰ ਦਾ, ਇਕਨੋਮੀ ਦਾ ਬੁਰਾ ਹਾਲ, ਔਰ ਉਹ ਮੋਦੀ ਜਿਹੜਾ ਉਹ ਲੋਕਾਂ ਨੂੰ ਐਡਵਾਈਜ਼ ਕਰ ਰਿਹਾ ਕਿ ਜੀ ਗਰਮੀ ਬੜੀ ਪੈ ਰਹੀ ਹੈ, ਸ਼ਰਬਤ ਪੀਓ, ਨਿੰਬੂ ਦਾ ਪਾਣੀ ਪੀਓ, ਸੱਤੂ ਘੋਲ ਕੇ ਪੀਓ ਤੇ ਤੇਰੇ ਸਿਰ 'ਚ ਸਵਾਹ ਪਾ ਕੇ ਜੀਓ। ਮਤਲਬ ਤੁਸੀਂ ਬੈਠੇ ਹੋ ਮਨ ਕੀ ਬਾਤ, ਸੋ ਇਹ ਸਾਰਾ ਡੰਬਰ ਜਿਹੜਾ ਇੱਕ ਨੇ ਸਗੋਂ ਲਤੀਫਾ ਸੁਣਾਇਆ, ਉਹਨੇ ਕਿਹਾ ਕਿ ਵੀ ਇਹ ਜਿਹੜਾ ਝੂਠ ਦਾ ਦੇਵਤਾ ਹੈ, ਅਸੀਂ ਵੀ ਇਹ ਗੱਲ ਕਹਿੰਦੇ ਹੁੰਦੇ ਵੀ ਉਹ ਵੀ ਆਪਣਾ ਤਾਜ ਹੱਥ 'ਚ ਲੈ ਕੇ ਫਿਰਦਾ ਕਿ ਮੋਦੀ ਜੀ ਮੈਨੂੰ ਮਿਲਣ, ਮੈਂ ਇਹ ਤਾਜ ਉਹਨਾਂ ਦੇ ਸਿਰ ਤੇ ਰੱਖ ਦੇਣਾ। ਹੁਣ ਮੇਰੇ ਤੋਂ ਨਹੀਂ ਛੱਡਿਆ ਜਾਂਦਾ। ਮੈਂ ਤਾਂ ਬੜਾ ਝੂਠ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।